ਸਿਆਣੇ ਕਹਿੰਦੇ ਆ ਵੀ ਉਦਲ ਗਈਆਂ ਨੂੰ ਪੈਣ ਸਰਦਾਰ ਧੱਕੇ, ਲੱਜਾ ਵਾਲੀਆਂ ਨੂੰ ਝੂਟੇ ਡੋਲੀਆਂ ਦੇ। ਗੱਲ ਮੈਂ ਕਰਨ ਲੱਗਿਆ ਵੀ ਜਿਹੜੀ ਸਕਾਫਤ ਆ ਨਾ, ਤਹਿਜ਼ੀਬ, ਇਹਦੀ ਵੀ ਵੰਡ ਆ। ਸਕਾਫਤ ਉਹ ਆ ਜਿਹੜਾ ਆਪਾਂ ਪਹਿਨਾਵਾ ਪਾਉਂਦੇ ਹਾਂ, ਕੋਈ ਜੁੱਤੀ ਕੱਪੜਾ, ਬੋਲਣੀ, ਗੀਤ ਗਾਣੇ, ਰਹਿਣ ਸਹਿਣ। ਲੇਕਿਨ ਪਰ ਜਿਹੜੀ ਤਹਿਜ਼ੀਬ ਆ ਨਾ, ਇਹ ਹੋਰ ਸ਼ੈ। ਤਹਿਜ਼ੀਬ ਉਹ ਕਿਸੇ ਕੌਮ ਨੂੰ ਗਾਂਹ ਲਿਜਾਣਾ, ਵੀ ਹਾਲ ਤੋਂ ਗੱਲ ਪਈਏ ਤੇ ਆ ਗਈ, ਤਰੱਕੀ ਕਰ ਗਈ, ਉਹਨੂੰ ਕਹਿੰਦੇ ਤਰੱਕੀ ਯਾਫਤਾ ਤਹਿਜ਼ੀਬ। ਦੁਨੀਆ ਦੇ ਵਿੱਚ ਕਹਿੰਦੇ ਆ ਵੀ ਜਿਹੜੀਆਂ ਹਜ਼ਾਰਾਂ ਸਾਲ ਕਦੀਮ ਤਹਿਜ਼ੀਬਾਂ ਜ਼ਿੰਦਾ ਨਾ, ਉਹ ਸਿਰਫ 4 ਜਾਂ 5 ਆ। ਤੇ ਮੈਂ ਬੜੇ ਫਖਰ ਨਾਲ ਦੱਸਦਾ ਵੀ ਉਹਨਾਂ 4-5 ਦੇ ਵਿੱਚ ਸਾਡਾ ਪੰਜਾਬ ਵੀ ਹੈ ਜੀ। ਉਹ ਕਿੱਦਾਂ? ਜੇ ਕੋਈ ਸਬੂਤ ਮੰਗੇ, ਹੜੱਪਾ ਸਾਡੇ ਪੰਜਾਬ 'ਚ ਨਹੀਂ? ਬਿਲਕੁਲ। 3000 ਕਬਲ ਮਸੀਹ ਤੋਂ ਆਏ, ਹੁਣ ਤਾਂ 5000 ਸਾਲ ਬਣਦੇ। ਤੇ ਫਿਰ ਇਹ ਵੀ ਸਬੂਤ ਮਿਲਦੇ ਆ ਵੀ ਤਰੱਕੀ ਯਾਫਤਾ ਤਹਿਜ਼ੀਬ ਸੀ, ਅੱਜ ਵੀ ਸਬੂਤ ਮਿਲਦੇ ਆ ਉਹਦੇ। ਫਿਰ ਤਹਿਜ਼ੀਬਾਂ ਇਹ ਜ਼ਿੰਦਾ ਐਵੇਂ ਨਹੀਂ ਰਹਿੰਦੀਆਂ। ਇਹ ਤਰੱਕੀ ਯਾਫਤਾ ਤਹਿਜ਼ੀਬਾਂ, ਕਦੀਮ ਤਹਿਜ਼ੀਬਾਂ ਜਿਹੜੀਆਂ ਹਜ਼ਾਰਾਂ ਸਾਲ ਤੋਂ ਆ ਰਹੀਆਂ, ਇਹਦੇ ਪਿੱਛੇ ਇੱਕ ਰਾਜ਼ ਆ, ਕੋਈ ਮਜ਼ਾਹਮਤ ਦਾ ਰਾਜ਼ ਆ। ਆਪਣੇ ਆਪ ਨੂੰ ਜ਼ਿੰਦਾ ਰੱਖਿਆ, ਇਹ ਮਜ਼ਾਹਮਤ ਆ। ਤੇ ਸਾਡੇ ਪੰਜਾਬ ਦੇ ਵਿੱਚ ਐਸੇ ਨਾਮ ਹੋਏ। ਮੈਂ ਤਾਂ ਕਹਿੰਦਾ ਹੁੰਦਾ ਵੀ ਆਪਣੇ ਕਿਸੇ ਨਿਆਣਿਆਂ ਨੂੰ ਦਸੀਏ ਇਹ ਆਪਣੇ ਜਿਹੜੇ ਪੰਜਾਬ ਦੇ ਹੀਰੋ। ਯਾਰ ਕਿਸੇ ਮੁੰਡੇ ਨੂੰ ਨਾ, ਗੋਗਾ ਸਾਹਿਬ, ਇਹ ਕਹੀਏ ਨਾ ਬਈ ਤੇਰਾ ਦਾਦਾ ਬੜਾ ਦਲੇਰ ਸੀ, ਤੇਰਾ ਪਿਓ ਬੜਾ ਦਲੇਰ ਸੀ, ਉਹਨੂੰ ਇਹ ਗੱਲ ਜਤਾਉਂਦੇ ਰਹੀਏ, ਲੈ ਹੋ ਹੀ ਨਹੀਂ ਸਕਦਾ ਉਹ ਬੁਜ਼ਦਲ ਬਣੇ, ਉਹ ਦਲੇਰ ਬਣੂਗਾ। ਅਸੀਂ ਆਪਣੇ ਹੀਰੋਆਂ ਦਾ ਦੱਸਦੇ ਹੀ ਨਹੀਂ। ਹੁਣ ਤੂੰ ਕਬਲ ਮਸੀਹ ਤੋਂ ਸ਼ੁਰੂ ਹੋ ਜਾ, ਸਿਕੰਦਰ ਆਜ਼ਮ ਕਿੱਡਾ ਵੱਡਾ ਨਾਮ, ਬੰਦੇ ਯਾਦ ਕਰਦੇ ਆ, ਬਹਾਦਰ ਸੀ, ਤਾਰੀਖ ਲਿਖਦੀ ਹੈ, ਦਲੇਰ ਸੀ, ਬੜੀ ਫਤੂਹਾਤ ਕੀਤੀਆਂ। ਤੇ ਗੱਲ ਵੀ ਸੱਚੀ ਹੈ, ਰਾਣਾ ਨੁਮਾਨ ਉਹਨੇ ਫਤੂਹਾਤ ਵੀ ਕੀਤੀਆਂ ਤੇ ਦਲੇਰ ਵੀ ਹੈ ਸੀ। ਪਰ ਗੱਲ ਉਹਦੀ ਵੀ ਕਰਨ ਨਾ ਜਿਹਨੇ ਉਹਨੂੰ ਆ ਕੇ ਠੱਲ ਪਾਈ, ਵੀ ਯੂਨਾਨ ਤੋਂ ਚੱਲਿਆ ਤੇ ਪੰਜਾਬ ਤੱਕ ਆ ਗਿਆ, ਉਹਨੂੰ ਰੋਕਿਆ ਕਿਸੇ ਨੇ। ਤੇ ਰੁਕਿਆ ਆ ਕੇ ਪੰਜਾਬ, ਜਦੋਂ ਜੇਲਮ ਦੇ ਵਿੱਚ ਆ ਕੇ ਵੜਿਆ ਨਾ, ਤੇ ਅੱਗੇ ਰਾਜਾ ਪੋਰਸ ਖੜਾ ਸੀ, ਪੰਜਾਬ ਦਾ ਪੁੱਤਰ। ਉਹਨੂੰ ਬਥੇਰਿਆਂ ਨੇ ਕਿਹਾ, ਮਸ਼ੀਰਾਂ ਨੇ, ਕਿ ਯਾਰ ਇਹ ਜੰਗ ਆਪਾਂ ਜਿੱਤ ਨਹੀਂ ਸਕਦੇ, ਮਰ ਜਾਾਂਗੇ। ਬੜੀ ਸੋਹਣੀ ਗੱਲ ਕੀਤੀ ਉਹਨੇ, ਕਿਹਾ ਸਾਰੀਆਂ ਜੰਗਾਂ ਜਿੱਤਣ ਵਾਸਤੇ ਨਹੀਂ ਹੁੰਦੀਆਂ, ਕਈ ਜੰਗਾਂ ਲੜਨੀਆਂ ਪੈਂਦੀਆਂ। ਵੀ ਆਉਣ ਵਾਲੀ ਨਸਲ ਕੀ ਆਖੂਗੀ ਵੀ ਰਾਜਾ ਪੁਰਸ਼ ਖੜਾ ਹੀ ਨਹੀਂ ਹੋਇਆ। ਫਿਰ ਉਹ ਖਲੋਇਆ, ਬੜਾ ਨੁਕਸਾਨ ਹੋਇਆ, ਜਾਨੀ ਨੁਕਸਾਨ ਬੜਾ ਹੋਇਆ, ਫੌਜ ਬੜੀ ਮਰੀ ਉਹਦੀ। ਉਹ ਜ਼ਿੰਦਾ ਗ੍ਰਿਫਤਾਰ ਹੋ ਗਿਆ। ਜਦੋਂ ਸਿਕੰਦਰ ਆਜ਼ਮ ਅੱਗੇ ਆਇਆ ਨਾ, ਸਿਕੰਦਰ ਆਜ਼ਮ ਨੇ ਇਹ ਗੱਲ ਕਹੀ, ਤਾਰੀਫ ਉਹ ਹੁੰਦੀ ਆ ਰਾਣਾ ਗੋਗਾ ਜਿਹੜੀ ਦੁਸ਼ਮਣ ਕਰੇ। ਉਹਨੇ ਇਹ ਗੱਲ ਆਖੀ ਕਿ ਯਾਰ ਮੈਂ ਯੂਨਾਨ ਤੋਂ ਚੱਲਿਆ, ਪਰ ਤੇਰੇ ਵਰਗਾ ਦਲੇਰ ਮੇਰੇ ਮੱਥੇ ਕੋਈ ਨਹੀਂ ਲੱਗਿਆ। ਉਹਨੇ ਨਾਲ ਦੇ ਮਸ਼ੀਰ ਨੂੰ ਪੁੱਛਿਆ ਵੀ ਇਹਦਾ ਹੁਣ ਕਰੀਏ ਕੀ? ਉਹਨੇ ਆਖਿਆ ਜੋ ਦਲੇਰਾਂ ਨਾਲ ਕੀਤਾ ਜਾਂਦਾ, ਉਹਨੇ ਉਹਨੂੰ ਫਿਰ ਬਾਇਜ਼ਤ ਬਰੀ ਕੀਤਾ। ਜਦੋਂ ਸਿਕੰਦਰ ਆਜ਼ਮ ਉੱਥੋਂ ਮੁੜਿਆ ਨਾ, ਪੰਜਾਬੀਆਂ ਦੇ ਜਿਹੜੇ ਜਵਾਨ ਸੀ ਉਹਨਾਂ 'ਚ ਗੁੱਸਾ ਠੰਡਾ ਨਹੀਂ ਹੋਇਆ। ਹਾਲਾਂਕਿ ਇੰਨੇ ਨੁਕਸਾਨ ਹੋ ਗਏ, ਜੰਗ ਹਾਰ ਗਏ, ਉਹਨਾਂ ਨੇ ਤੀਰ ਬਰਸਾਤੇ। ਤਾਰੀਖ ਲਿਖਦੀ ਆ ਵੀ ਉਹਦੇ ਵਿੱਚੋਂ ਹੀ ਤੀਰ ਸਿਕੰਦਰ ਆਜ਼ਮ ਦੇ ਲੱਗਿਆ, ਉਹਦੇ ਨਾਲ ਹੀ ਉਹਦੀ ਮੌਤ ਹੋਈ। ਉਹ ਰਾਜਾ ਪੁਰਸ਼ ਦੀ ਗੱਲ ਕਰਦਾ। ਅਗਾਂਹ ਆ ਜਾ, ਇਸ ਤੋਂ ਅੱਗਾਂ ਕਿਹੜਾ ਘਾਟਾ। ਉਹ 1857 ਵਾਲੀ ਜੰਗੇ ਆਜ਼ਾਦੀ, ਜਦੋਂ ਗੋਰੇ ਆਏ ਇੱਥੇ ਅੰਗਰੇਜ਼, ਆਂਦੇ ਤਾਂ ਸਾਰੇ ਐਂ ਨੂੰ ਸੀ। ਇਸ ਖਿੱਤੇ ਦੇ ਉੱਤੇ ਰੱਬ ਦੀ ਰਹਿਮਤ ਬੜੀ ਸੀ, ਮਿੱਠੇ ਪਾਣੀ, ਹਰ ਕਿਸਮ ਦਾ ਫਰੂਟ, ਫਲ ਬੜੇ ਇੱਥੇ, ਫਸਲਾਂ ਹਰ ਕਿਸਮ ਦੀਆਂ, ਮੌਸਮ ਬੜੇ। ਇੱਕ ਮੌਸਮ ਨਹੀਂ, ਕਈ ਮੌਸਮ ਇਸ ਧਰਤੀ ਤੇ ਆ। ਦੁਨੀਆ ਦੇ ਕਿਸੇ ਖਿੱਤੇ ਤੇ ਮੌਸਮ। ਉਹ ਫਿਰ ਜਿਹੜਾ ਉੱਠਦਾ ਸੀ ਨਾ, ਐਂ ਨੂੰ ਰੁੱਖ ਕਰਦਾ ਸੀ ਵੀ ਇਹਨੂੰ ਫਤਹ ਕਰੀਏ, ਪੰਜਾਬ ਨੂੰ ਫਤਹ ਕਰੀਏ ਕਿਸੇ ਤਰ੍ਹਾਂ। ਗੋਰਾ ਆ ਗਿਆ, ਗੋਰੇ ਨੇ ਆ ਕੇ ਇੰਡੀਆ ਨੂੰ ਵੜਿਆ ਨਾ, ਤੇ ਜਿਹੜੀ ਲਾਮ ਨੂੰ ਗਿਆ ਫਤਹ ਹੁੰਦਾ ਗਿਆ। UPCP ਇਹ ਤੇਰੇ ਬੜੇ ਟਾਈਮ ਨਾਲ ਫਤਹ ਹੋ ਗਏ, ਦੇਰ ਲੱਗੀ ਆ। ਤੇ ਆ ਪੰਜਾਬ ਤੇ ਲੱਗੀ। ਉਦੋਂ ਪੰਜਾਬ ਆ KPK ਇਕੱਠਾ ਹੀ ਸੀ, ਜਿਹਨੂੰ ਸੂਬਾ ਸਰਹੱਦ ਸਾਧਦੇ ਆ। ਪਠਾਨ ਭਰਾ ਤੇ ਸਾਰਾ ਪੰਜਾਬ ਹੀ ਸੰਦੀਦਾ, ਲੈਂਦਾ ਚੜ੍ਹਦਾ KPK। 30-40 ਸਾਲ ਗੋਰਿਆਂ ਨੂੰ ਰਾਜਾ ਰਣਜੀਤ ਸਿੰਘ ਨੇ ਡੱਕੀ ਰੱਖਿਆ, ਪੰਜਾਬ 'ਚ ਹੀ ਨਹੀਂ ਵੜਨ ਦਿੱਤਾ। ਐਡਾ ਵੱਡਾ ਨਾਮ ਆ ਰਾਜਾ ਰਣਜੀਤ ਸਿੰਘ ਦਾ। ਦੱਸਦੇ ਆ ਵੀ ਉਹ ਇੱਕ ਕੰਧ ਢਾਂਦੇ ਸੀ, ਅੱਗੇ ਅਗਲੀ ਖਲੋਤੀ, ਉਹ ਢਾਂਦੇ ਸੀ, ਅੱਗੇ ਅਗਲੀ ਖਲੋਤੀ। ਰਾਜਾ ਰਣਜੀਤ ਸਿੰਘ ਤੋਂ ਜਦੋਂ ਉਹ ਫਤਹ ਕੀਤਾ, ਤੇ ਅੱਗੇ ਉਹ ਆ ਤੇਰਾ ਕਸੂਰ ਦੇ ਵਿੱਚ ਨਿਜ਼ਾਮ ਲੋਹਾਰ ਖੜਾ ਸੀ, ਕ੍ਰਾਂਤੀਕਾਰ, ਅਮੀਰਾਂ ਨੂੰ ਲੁੱਟ ਕੇ ਗਰੀਬਾਂ ਨੂੰ ਦੇਣ ਵਾਲਾ। ਰਾਬਣ ਹੋਡੇ ਨੂੰ ਨਾਮ ਦਿੱਤਾ ਸੀ, ਖਿਤਾਬ ਦਿੱਤਾ ਸੀ। ਉਸ ਤੋਂ ਅੱਗੇ ਫਿਰ ਸਾਡੀ ਧਰਤੀ ਆ। ਅਸੀਂ ਬੜੇ ਫਖਰ ਨਾਲ ਉਹਨਾਂ ਦਾ ਜ਼ਿਕਰ ਕਰਦੇ ਹਾਂ ਅੱਜ ਬਹਿ ਕੇ। ਸਾਡੇ ਰਾਵੀ ਦੇ ਪੁੱਤਰ ਸੀ, ਲਾਇਲਪੁਰ ਦੇ ਪੁੱਤਰ, ਮਿੰਟ ਗੁਮਰੀ ਦੇ ਪੁੱਤਰ, ਰਾਏ ਅਹਿਮਦ ਖਾਂ ਖਰਲ। ਰਾਏ ਅਹਿਮਦ ਖਾਂ ਖਰਲ ਬੜਾ ਵੱਡਾ ਨਾਮ ਆ, ਤਾਰੀਖ ਉਹਨੂੰ ਯਾਦ ਰੱਖੂਗੀ। ਉਹਨੇ ਅੰਗਰੇਜ਼ ਨਾਲ ਟੱਕਰ ਲਈ, ਰਾਵੀ ਦੇ ਪੁੱਤਰ ਨੇ। ਪਰ ਮੈਂ ਕਹਿੰਦਾ ਜਿੱਥੇ ਰਾਏ ਅਹਿਮਦ ਖਾਂ ਖਰਲ ਦੀ ਗੱਲ ਹੋਵੇ ਨਾ, ਮੈਂ ਕਹਿੰਦਾ ਉਹਦੀਆਂ ਬਾਹਾਂ ਦੀ ਵੀ ਗੱਲ ਹੋਵੇ। ਜਿਹੜੇ ਉਹਦੀ ਟੀਮ ਸੀ, ਜਿਹੜੇ ਉਹਦੇ ਨਾਲ ਲੜੇ, ਯਾਰ ਕੈਸੀ ਟੀਮ ਸੀ। ਰਾਣਾ ਨੁਮਾਨ 24 ਘੰਟੇ ਹੋਏ ਆ ਰਾਏ ਅਹਿਮਦ ਖਾਂ ਖਰਲ ਨੂੰ ਸ਼ਹੀਦ ਹੋਇਆ। 24 ਘੰਟੇ ਤੋਂ ਬਾਅਦ ਉਹਦੀ ਟੀਮ ਨੇ ਬਰਕੱਲੇ ਤੋਂ ਬਦਲਾ ਲੈ ਲਿਆ ਸੀ। ਆ ਗੁਗੇਰੇ ਕੈਸੀ ਟੀਮ ਸੀ ਉਹਦੀ ਟੀਮ ਦੇ ਵਿੱਚ ਬੰਦੇ ਸੀ, ਸਾਰੰਗ ਖਰਲ ਸੀ, ਮੁਰਾਦ ਫਤਿਆਣਾ ਸੀ, ਬਹਾਵਲ ਫਤਿਆਣਾ ਸੀ, ਸਲਾਬਤ ਤਰਾਣਾ ਸੀ,
ਵਲੀਦਾਦ ਮੁਰਦਾਣਾ ਸੀ, ਮੁਹੰਮਦ ਕਾਠੀਆ ਸੀ, ਨੱਥੂ ਕਾਠੀਆ ਸੀ, ਫਿਰ ਆ ਤੇਰਾ ਮੋਖਾ ਵਹਿਣੀਵਾਲ ਸੀ, ਫਿਰ ਅੱਗੇ ਆ ਪੀਰ ਨਾਦਰ ਅਲੀ ਕੁਰੈਸ਼ੀ ਸੀ, ਬਾਲਕ ਵੱਟੂ ਸਾਡਾ ਬਜ਼ੁਰਗ ਰਾਵੀ ਦਾ ਬਾਲਕ ਵੱਟੂ ਸੀ, ਤੇਰਾ ਲੁਕਮਾਨ ਜੋਈਆ ਸੀ, ਹਾਂਜੀ, ਸੂਜਾ ਬਦਰੂ ਸੀ, ਸਰਦਾਰ ਅਯਾਜ਼ ਖਾਨ ਬੁੰਡੀ ਜਿਹੜਾ ਅਬਾਸੀ ਸੀ। ਇਹ ਉਹ ਨਾਮ ਆ ਜਿਹੜੇ ਉਹਦੇ ਨਾਲ ਖਲੋਤੇ ਜਿਨ੍ਹਾਂ ਨੇ ਉਹਦਾ ਬਦਲਾ ਲਿਆ ਸੀ। ਅਸੀਂ ਇਹਨਾਂ ਨੂੰ ਕਿਵੇਂ ਭੁੱਲ ਸਕਦੇ ਹਾਂ? ਸਾਡੇ ਹੀਰੋ ਆ। ਅਸੀਂ ਫਖਰ ਨਾਲ ਕਹਿੰਦੇ ਹਾਂ ਕਿ ਇਹ ਸਾਡੇ ਬਜ਼ੁਰਗ ਸੀ, ਸਾਡੇ ਹੀਰੋ ਸੀ, ਹਾਂ, ਜਿਨ੍ਹਾਂ ਨੇ ਰਾਵੀ ਦਾ ਨਾਮ ਕੱਢਿਆ ਸੀ। ਫਿਰ ਉਸ ਤੋਂ ਬਾਅਦ ਆ ਜਾ ਲਾਹੌਰ ਦੇ ਵਿੱਚ ਰਾਮ ਲਾਲਾ ਲਜਪਤ ਰਾਏ, ਇਹ ਹਿੰਦੂ ਸੀ। ਇਹਨੇ ਫਿਰ ਬਗਾਵਤ ਦਾ ਆਲਮ ਬੁਲੰਦ ਕੀਤਾ। ਇੰਨੀ ਬਹਾਦਰੀ ਨਾਲ ਲੜਿਆ ਵੀ ਇਹਨੂੰ ਤਖੱਲਸ ਮਿਲਿਆ ਸ਼ੇਰੇ ਪੰਜਾਬ ਦਾ। ਇਹ ਕੋਈ ਮਾਮੂਲੀ ਤਖੱਲਸ ਨਹੀਂ। ਫਿਰ ਇਹਦੇ ਸ਼ਾਗਿਰਦੀਆਂ ਜਿਹੜਾ ਬਹੁਤ ਵੱਡਾ ਨਾਮ ਭਗਤ ਸਿੰਘ, ਜਿਹਨੂੰ ਆਪਾਂ ਗੱਲਾਂ ਕਰਦੇ ਹਾਂ, ਯਾਦ ਕਰਦੇ ਹਾਂ, ਮੁਜੱਸਮੇ ਵੀ ਲੱਗੇ ਆ। ਭਗਤ ਸਿੰਘ ਦਾ ਨਾਂ ਲਈਏ, ਨਾਲ ਸੁਖਵਿੰਦਰ ਸਿੰਘ ਦਾ ਨਾਂ ਲਈਏ, ਹੋ ਸਕਦਾ। ਇਹ ਉਹ ਦੋ ਬੰਦੇ ਆ ਜਿਨ੍ਹਾਂ ਨੇ ਤਹਿਰੀਕ ਚਲਾਈ ਸੀ ਪਗੜੀ ਸੰਭਾਲ ਜੱਟਾ। ਲਾਹੌਰ ਦੇ ਵਿੱਚ ਇਹਨਾਂ ਨੇ ਕੁਰਬਾਨੀ ਦਿੱਤੀ ਹੈ, ਤਹਿਰੀਕ ਚਲਾਈ, ਅੰਗਰੇਜ਼ ਨਾਲ ਬਗਾਵਤ ਕੀਤੀ, ਤੇ ਅੱਜ ਉਸੇ ਲਾਹੌਰ ਦੇ ਵਿੱਚ ਉਹ ਪਗੜੀ ਜਾਂ ਵੇਟਰਾਂ ਨੂੰ ਪਵਾਈ ਹੋਈ ਹੈ ਤੇ ਜਾਂ ਬਾਜੇ ਵਾਲਿਆਂ ਨੂੰ ਪਵਾਈ ਹੋਈ ਹੈ। ਉਹ ਸਿਆਣੇ ਕਹਿੰਦੇ ਨਾ, ਸ਼ੇਰਾਂ ਦੀ ਮਾਰੀਆਂ ਗਿੱਦੜ ਖਾਂਦੇ, ਸਾਡੇ ਕੋਲ ਵੀ ਨਹੀਂ ਖਾ ਹੋਈਆਂ। ਉਹਨਾਂ ਦੀ ਕੀਤੀ ਸਾਡੇ ਕੋਲ ਸੰਭਾਲ ਨਹੀਂ ਹੋਈ। ਸ਼ਾਹ ਸਾਹਿਬ ਅੱਗੇ ਆਈਏ 20ਵੀਂ ਸਦੀ ਦੇ ਵਿੱਚ। 20ਵੀਂ ਸਦੀ ਦੇ ਵਿੱਚ ਜਿਹੜਾ ਜਲਿਆਂਵਾਲੇ ਪਾਰਕ ਦੇ ਵਿੱਚ ਵਕੂਆ ਹੋਇਆ ਸੀ ਨਾ 1918 ਦੇ ਵਿੱਚ, ਹਿੰਦੂ ਮੁਸਲਮਾਨ ਸਿੱਖ ਇਹਨਾਂ ਨੇ ਉੱਥੇ ਇhtਜਾਜ ਕੀਤਾ ਸੀ ਅੰਗਰੇਜ਼ ਦੇ ਖਿਲਾਫ। ਉਹ ਜਨਰਲ ਡਾਇਰ ਜਿਹੜਾ ਸੀ ਉਹਨੇ ਗੋਲੀ ਦਾ ਆਰਡਰ ਦੇ ਦਿੱਤਾ ਸੀ। ਦੱਸਦੇ ਆ ਕਿ ਹਜ਼ਾਰਾਂ ਲੋਕਾਂ ਨੇ ਉੱਥੇ ਆਪਣੀ ਜਾਨ ਕੁਰਬਾਨ ਕੀਤੀ। ਊਧਮ ਸਿੰਘ ਉਸ ਟਾਈਮ ਬੱਚਾ ਸੀ, ਕਹਿੰਦੇ ਉਸ ਪਾਰਕ ਦੇ ਵਿੱਚ ਮੌਜੂਦ ਸੀ। ਇਹਨੇ ਸਾਰਾ ਕੁਝ ਅੱਖਾਂ ਨਾਲ ਦੇਖਿਆ ਤੇ ਇਹ ਕਹਿੰਦਾ ਸੀਗਾ ਵੀ ਇਹ ਜਿਹੜਾ ਜਨਰਲ ਡਾਇਰ ਹੈ ਕਿਤੇ ਮੇਰੇ ਹੱਥੋਂ ਖਤਮ ਹੋਵੇ ਨਾ, ਫਿਰ ਗੱਲ ਹੈ, ਇਹਨੂੰ ਮੈਂ ਮਕਾਵਾਂ। ਤਕਦੀਰ ਦੇ ਫੈਸਲੇ ਦੇਖੋ, ਪੜ੍ਹਿਆ ਲਿਖਿਆ, ਬਰਤਾਨੀਆ ਗਿਆ। 22 ਸਾਲ ਬਾਅਦ 1940 'ਚ ਜਨਰਲ ਡਾਇਰ ਕਿਸੇ ਕਾਨਫਰੰਸ 'ਚ ਬੈਠਾ ਸੀਗਾ, ਇਹਨੇ ਜਾ ਕੇ ਉਹਨੂੰ ਖਤਮ ਕਰਤਾ, ਵੈਰ ਲੈ ਲਿਆ ਜਾ ਕੇ। ਫਿਰ ਜਾ ਕੇ ਗ੍ਰਿਫਤਾਰੀ ਦਿੱਤੀ ਇਹਨੇ ਆਪ। ਉਹਨਾਂ ਨੇ ਪੁੱਛਿਆ ਤੇਰਾ ਨਾਂ ਕੀ ਆ? ਕਹਿੰਦਾ ਨਾਮ ਮੇਰਾ ਜੀ ਰਾਮ ਮੁਹੰਮਦ ਸਿੰਘ ਆਜ਼ਾਦ। ਫਿਰ ਉਹਨੂੰ ਯਾਦ ਆਇਆ ਵੀ ਇਹ ਤਾਂ ਜਲਿਆਂਵਾਲੇ ਪਾਰਕ ਵਾਲਾ ਵੀ ਹਿੰਦੂ ਮੁਸਲਮਾਨ ਸਿੱਖ ਦਾ, ਇਹਨੇ ਵੈਰ ਲਿਆ ਕੇ। ਦੇਖ ਮਹਿਤਾਬ ਬਾਈ, ਫਿਰ ਜਿਹੜਾ ਊਧਮ ਸਿੰਘ ਸੀ ਨਾ, ਜਦੋਂ ਉੱਥੇ ਪੰਜਾਬ ਦਾ ਪੁੱਤਰ ਤੇ ਉੱਥੇ ਬਰਤਾਨੀਆ ਦੇ ਵਿੱਚ ਉਹਨੂੰ ਫਾਂਸੀ ਲੱਗੀ, ਉਹਨੂੰ ਉਸ ਟਾਈਮ ਖਿਤਾਬ ਮਿਲਿਆ ਸੀ ਸ਼ੁਹਦਾਏ ਆਜ਼ਮ ਦਾ। ਇਹ ਕੋਈ ਮਾਮੂਲੀ ਖਿਤਾਬ ਨਹੀਂ, ਬੜਾ ਵੱਡਾ ਖਿਤਾਬ। ਗੱਲ ਕਰਨ ਦਾ ਮਕਸਦ ਇਹ ਆ ਕਿ ਇਹ ਜਿੰਨੇ ਪੁੱਤਰ ਸੀ ਕਿਸਾਨਾਂ ਦੇ ਪੁੱਤਰ ਸੀ। ਹੁਣ ਦੁੱਲਾ ਭੱਟੀ ਆ, ਉਹ ਕੀ ਸੀ? ਦੁੱਲੇ ਭੱਟੀ ਨੇ ਜਾਬਰ ਹੁਕਮਰਾਨ ਦੇ ਅੱਗੇ ਕਲਮਾ ਹੱਕ, ਉਹ ਮੁਗਲਾਂ ਦਾ ਬਾਦਸ਼ਾਹ ਸੀ, ਉਹਨੇ ਟੈਕਸ ਲਾਤੇ, ਫਸਲਾਂ ਦੇ ਵਿੱਚੋਂ ਹਿੱਸਾ ਮੰਗਣ ਲੱਗ ਗਿਆ। ਲੈ ਦੁੱਲਾ ਭੱਟੀ ਖਲੋ ਗਿਆ। ਅੱਜ ਵੀ ਉਹਨੂੰ ਯਾਦ ਕਰਦੇ ਹਾਂ, ਦੁੱਲੇ ਭੱਟੀ ਨੂੰ, ਰਾਜਪੂਤ ਨੂੰ। ਅਸੀਂ ਆਪਣੀ ਨਸਲ ਨੂੰ ਆਪਣੇ ਹੀਰੋਆਂ ਦਾ ਸੁਨੇਹਾ ਤਾਂ ਦਈਏ, ਉਹਨਾਂ ਦੇ ਨਾਂ ਯਾਦ ਕਰਾਈਏ, ਸਾਨੂੰ ਪਤਾ ਹੋਵੇ ਕਿ ਅਸੀਂ ਹੈ ਕੀ ਆ। ਅਸੀਂ ਜੋ ਹਜ਼ਾਰਾਂ ਸਾਲ ਦੇ ਜ਼ਿੰਦਾ ਸਾਡੀ ਇਹ ਸਕਾਫਤ ਆ, ਇਹਦੇ 'ਚ ਹੈ ਕੀ ਆ? ਮਜ਼ਾਹਮਤ, ਅਸੀਂ ਸਭ ਤੋਂ ਬਹੁਤੀ ਮਜ਼ਾਹਮਤ ਪੰਜਾਬ ਨੇ ਕੀਤੀ, ਤੇ ਅਸੀਂ ਆਪਣੇ ਬੱਚਿਆਂ ਨੂੰ ਦੱਸ ਹੀ ਨਹੀਂ ਸਕੇ ਕਿ ਅਸੀਂ ਹੈ ਕੀ। ਮੈਂ ਕਹਿੰਦਾ ਜੇ ਕਿਤਾਬ, ਦੋ ਗੱਲਾਂ ਤੋਂ ਗੱਲ ਲੱਭਦੀ ਹੁੰਦੀ, ਜਿਵੇਂ ਤੁਸੀਂ ਕਹਿੰਦੇ ਹੁੰਦੇ ਰਾਨੂਮਾਨ ਸਾਹਿਬ, ਜਾਂ ਬਜ਼ੁਰਗਾਂ ਤੋਂ ਜਾਂ ਕਿਤਾਬਾਂ ਤੋਂ। ਨਾ ਅਸੀਂ ਬਜ਼ੁਰਗਾਂ ਦੇ ਨੇੜੇ ਜਾਈਏ, ਨਾ ਕਿਤਾਬਾਂ ਦੇ। ਇਸ ਟਾਈਮ ਮੈਂ ਕਹਿੰਦਾ, ਜਿਵੇਂ ਕਹਿੰਦੇ ਨਾ ਗਾਗਰ ਨੂੰ ਸਾਗਰ 'ਚ ਬੰਦ ਕੀਤਾ। ਟੋਬੇ ਦੀ ਸਰਜ਼ਮੀਨ ਦਾ ਪੁੱਤਰ ਆ ਡਾਕਟਰ ਤੁਰਾਬੁਲ ਹਸਨ ਸਰਗਾਣਾ। ਮੈਂ ਕਹਿੰਦਾ ਸਰਗਾਣੇ ਦੀ ਅਜ਼ਮਤ ਨੂੰ ਸਲਾਮ ਆ। ਕਿਤਾਬ ਲਿਖੀ, ਉਹ PhD ਕੀਤੀ ਨਾ, ਤੇ ਉਹਨੇ ਆਪਣੀ ਸਰਚ ਲਿਖੀ ਆ 1857 ਦੀ ਜੰਗ ਆਜ਼ਾਦੀ ਤੇ। ਕਮਾਲ ਕਰਤੀ ਸਰਗਾਣਾ ਸਾਹਿਬ ਨੇ। ਗਾਗਰ ਜੀ ਸਾਗਰ ਸਾਰੀ ਤਾਰੀਖ ਜਿਹੜੀ ਆ ਨਾ, ਉਸ ਵਫਾ ਜਿਹੜੇ ਹੁੰਦੇ ਨਾ ਹੀਰੋ ਵਫਾਦਾਰ, ਉਹਨਾਂ ਦਾ ਸਾਰੇ ਦੱਸਦੇ ਆ। ਸਰਗਾਣਾ ਸਾਹਿਬ ਨੇ ਗੱਦਾਰਾਂ ਦਾ ਵੀ ਦੱਸਿਆ ਵੀ ਕਿਹਨਾਂ ਨੇ ਜਿਹੜੇ ਆ ਵਡੇਰੇ ਸਿਸਟਮ ਆ ਅੰਗਰੇਜ਼ਾਂ ਕੋਲੋਂ 5-5 ਹਜ਼ਾਰ ਮਰੱਬੇ ਲੈ ਕੇ ਸਾਡੇ ਹੀਰੋ ਮਰਵਾਏ, ਉਹ ਹੁਣ ਬੇਨਕਾਬ ਕੀਤੇ ਸਰਗਾਣਾ ਸਾਹਿਬ ਨੇ। ਕੈਸੀ ਉਹਨੇ ਮੈਂ ਕਹਿੰਦਾ ਐਡੀ ਸੱਚਾਈ ਇਸ ਦੌਰ 'ਚ ਲਿਖਣਾ ਸਰਗਾਣਾ ਸਾਹਿਬ ਤੋਂ ਅੱਗੇ ਖਤਮ। ਸਲਾਮ, ਮੈਂ ਉਹਨਾਂ ਨੂੰ ਸਲਾਮ ਪੇਸ਼ ਕਰਦਾ। ਟੋਬਾ ਟੈਕ ਸਿੰਘ ਦਾ ਜਿਹੜਾ ਨਾਮ ਆ ਨਾ, ਉਹ ਸਰਗਾਣਾ ਸਾਹਿਬ ਦੀ ਵਜ੍ਹਾ ਤੋਂ ਤਾਰੀਖ ਜ਼ਿੰਦਾ ਰੱਖੂਗੀ, ਯਾਦ ਰੱਖੂਗੀ, ਬੰਦੇ ਲਿਆ ਕਰਨਗੇ ਦਿਨ। ਸਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਕਿ ਅਸੀਂ ਕਿਹੜਾ ਗੈਰਤਮੰਦਾਂ ਦੀ ਔਲਾਦ ਆ, ਤੇ ਅੱਜ ਅਸੀਂ ਕਿੱਥੇ ਪਹੁੰਚੇ ਖੜੇ ਆ। ਸਿਰ ਸਿੱਟੇ ਹੋਏ ਆ, ਸਾਨੂੰ ਛਿੱਤਰ ਪਈ ਜਾਂਦੇ, ਅਸੀਂ ਸਿਰ ਨਹੀਂ ਚੱਕਦੇ। ਕਿਸਾਨਾਂ ਦੇ ਪੁੱਤਰ ਸੀ ਨਾ ਜਿਹੜੇ ਤੈਨੂੰ ਗਣਾਏ ਆ, ਤੇ ਅੱਜ ਕਿਸਾਨਾਂ ਦਾ ਹਾਲ ਕੀ ਆ। ਮੈਂ ਇਹ ਨਹੀਂ ਕਹਿੰਦਾ ਕਿ ਕੋਈ ਰਿਆਸਤ ਨਾਲ ਬਗਾਵਤ, ਯਾਰ ਆਪਣਾ ਹੱਕ ਮੰਗਣਾ ਤੇ ਆਵੇ, ਇੰਨੀ ਕੁ ਤੇ ਗੈਰਤ ਸਾਡੇ 'ਚ ਬਚਣੀ ਚਾਹੀਦੀ ਹੈ। ਤੇ ਕੋਈ ਤਾਰੀਖ ਦੇ ਨਾਲ, ਕੋਈ ਬਜ਼ੁਰਗਾਂ ਦੇ ਨਾਲ ਜੁੜੇ ਰਹਿਣਾ ਚਾਹੀਦਾ, ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਹੀਰੋਆਂ ਦਾ ਦੱਸ ਤਾਂ ਸਕੀਏ ਨਾ। ਮੈਂ ਜਿਹੜੀ ਅੱਗੇ ਗੱਲ ਕੀਤੀ ਸੀ ਵੀ ਕਿਸੇ ਬੱਚੇ ਨੂੰ ਦਸੀਏ ਨਾ ਕਿ ਤੇਰਾ ਦਾਦਾ ਬੜਾ ਦਲੇਰ ਸੀ, ਪਿਓ ਬੜਾ ਦਲੇਰ ਸੀ, ਲੈ ਹੋ ਨਹੀਂ ਸਕਦਾ ਉਹ ਬੁਜ਼ਦਲ ਹੋਵੇ। ਪਰ ਅਸੀਂ ਉਹ ਭੁੱਲ ਗਏ ਆ, ਤੇ ਅਸੀਂ ਬੱਚਿਆਂ ਨੂੰ ਕੀ ਦੱਸਣਾ। ਟਰਾਏ ਬਾਈਖਾ ਖਰਲ ਜਿਹੜੀ ਗੱਲ ਤੁਸੀਂ ਅੱਗੇ ਕਰਦੇ ਪਏ ਸੀਗੇ ਵੀ ਅੱਗੇ ਮਾਵਾਂ ਨਾ, ਉਹ ਕੋਈ ਬੱਚਾ ਕੋਈ ਆਖਣਾ ਤੇ ਮੇਰਾ ਸ਼ੇਰ ਪੁੱਤਰ ਆ,
ਮੇਰਾ ਜਵਾਨ ਪੁੱਤਰ ਆ। ਹੁਣ ਕੋ ਮਾੜੀ ਜੀ ਗੱਲ ਹੋਵੇ ਮਾਵਾਂ ਕਹਿੰਦੀਆਂ ਉਹ ਬਿੱਲੀ ਆ ਗਈ, ਉਹ ਕੁੱਤਾ ਆ ਗਿਆ, ਡਰਾ ਡਰਾ ਕੇ। ਉਹ ਜਿੰਦੇ ਹੀ ਅਸੀਂ ਮਰਿਆਂ ਰੰਗੇ। ਉਹ ਜਿੱਦਾਂ ਕੋਈ ਬੰਦਾ ਗਿਆ ਮਸੀਤੀ, ਕਹਿੰਦਾ ਕਾਰੀ ਸਾਹਿਬ ਉਹ ਮਈਤ ਨੂੰ ਆਣਾ ਲਾ ਕੇ ਫੱਟਾ ਤਾਂ ਦਿਓ। ਉਹ ਕਹਿੰਦਾ ਪਹਿਲਾਂ ਐਲਾਨ ਤਾਂ ਕਰਾ ਕੌਣ ਮਰਿਆ। ਕਹਿੰਦਾ ਜੀ ਮਰਿਆ ਕੋਈ ਨਹੀਂ, ਉਹ ਮੰਜੀ ਹੈ ਨਹੀਂ ਸੀ। ਮੈਂ ਕਿਹਾ ਝੱਟ ਲੱਕ ਸਿੱਧਾ ਕਰ ਲਈ।